ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ ਡਾਕਟਰ ਸਾਹਿਬ। ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦੇ ਦਿਨ ਦੀ ਇਤਿਹਾਸਕ ਅਹਿਮੀਅਤ। ਸਿੱਖ ਇਤਿਹਾਸ ਦੇ ਹਵਾਲੇ ਨਾਲ 1780 ਚ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੇ ਪਟਿਆਲੇ ਦੇ ਉੱਤੇ ਹਮਲਾ ਕੀਤਾ। ਰਾਜਾ ਅਮਰ ਸਿੰਘ ਵਿਗੜਿਆ ਹੋਇਆ ਸੀ, ਕਦੇ ਅਬਦਾਲੀ ਨਾਲ ਕਦੇ ਮੁਗਲਾਂ ਨਾਲ, ਤੇ ਉਹ ਕਿਲੇ 'ਚ ਵੜ ਗਏ। ਸੋ ਕੁਛ ਦਿਨ ਉਹਨਾਂ ਨੇ ਘੇਰਾ ਰੱਖਿਆ, ਫਿਰ ਉਹਨੇ ਮਾफ़ੀ ਮੰਗ ਕੇ ਕੋਈ ਨਜ਼ਰਾਨਾ ਭੇਟ ਕਰਕੇ ਜਾਨ ਛੁਡਾਈ ਹੋਏਗੀ। ਇਹੀ ਹਾਲ ਹੈ ਇਹਨਾਂ ਦਾ ਪਟਿਆਲੇ ਵਾਲਿਆਂ ਦਾ। 1983 ਚ ਜ਼ਾਲਮ ਪੁਲਸੀਆ ਬੂਆ ਸਿੰਘ ਜਿਹੜਾ ਬੜੇ ਹੰਕਾਰ ਦੇ ਵਿੱਚ ਜਿਹੜੇ ਸਿੱਖ ਸੀ ਜਿਨ੍ਹਾਂ ਨੂੰ ਫੜਦਾ ਸੀ, ਉਹਨਾਂ ਦੇ ਕੇਸ ਕਤਲ ਕਰਦਾ ਸੀ, ਫਿਰ ਚੈਲੰਜ ਕਰਦਾ ਸੀ ਕਿ ਜਾ ਕੇ ਪਿੰਡਾਂ ਵਾਲਿਆਂ ਨੂੰ ਦੱਸ ਦਿਓ ਕਿ ਮੈਂ ਆਹ ਕੀਤਾ, ਕਰ ਲੈ ਜੋ ਕਰਨਾ। ਸੋ ਉਹਨੂੰ ਜਿਹੜਾ ਸਿੰਘਾਂ ਨੇ ਸੋਧਾ ਲਾਇਆ। 1984 ਚ ਅੱਜ ਦੇ ਦਿਨ CRPF ਜਿਹਨੇ ਕਿ ਦਰਬਾਰ ਸਾਹਿਬ ਦੇ ਆਲੇ ਦੁਆਲੇ ਉੱਚੀਆਂ ਬਿਲਡਿੰਗਾਂ 'ਤੇ ਪੋਜੀਸ਼ਨਾਂ ਲਈਆਂ ਹੋਈਆਂ ਸੀ, ਅਨਪ੍ਰੋਵੋਕਡ ਫਾਇਰਿੰਗ ਕੀਤੀ ਦਰਬਾਰ ਸਾਹਿਬ ਕੰਪਲੈਕਸ, ਔਰ 3 ਜਿਹੜੇ ਸ਼ਰਧਾਲੂ ਸੀ ਗੁਰਦੁਆਰਾ ਸਾਹਿਬ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਆਏ, ਉਹ ਮਾਰੇ ਗਏ। ਇਹ 1984 ਦੀ ਗੱਲ ਹੈ, ਫਰਵਰੀ ਦੇ ਮਹੀਨੇ ਅੱਜ ਦੇ ਦਿਨ ਦੀ। ਉਹ ਤੋਂ ਅੰਦਾਜ਼ਾ ਲਾਓ ਵੀ ਕਿਸ ਕਿਸਮ ਦੀਆਂ ਕਾਰਵਾਈਆਂ ਇਹ ਜਿਹੜੀ ਇੰਡੀਅਨ ਇੰਟੈਲੀਜੈਂਸ ਹੈ ਇਹਨੇ ਪਲਾਨ ਕੀਤੀਆਂ ਔਰ ਇਹ ਕਰ ਰਹੇ ਸੀ। ਵਰਲਡ ਹਿਸਟਰੀ ਦੇ ਹਵਾਲੇ ਨਾਲ 1568 ਚ ਰੋਮਨ ਐम्पायर ਨੇ ਇਹ ਮੰਨਿਆ ਕਿ ਉਹ ਆਟੋਮਨ ਐम्पायर ਜਿਹੜਾ ਕਿ ਉਸ ਵੇਲੇ ਰਾਈਜ਼ਿੰਗ ਸੀ ਵੀ ਉਹਨੂੰ ਨਜ਼ਰਾਨਾ ਭੇਟ ਕਰੇਗਾ ਜਾਂ ਉਹਨੂੰ ਜਿਹੜਾ ਮਾਮਲਾ ਦੇਗਾ। ਸੋ ਕਿੱਥੇ ਰੋਮਨ ਐम्पायर ਇੰਨੀ ਤਾਕਤ ਜਿਹਦੇ ਬਾਰੇ ਅੰਗਰੇਜ਼ੀ 'ਚ ਐਕਸਪ੍ਰੈਸ਼ਨ ਹੈ ਕਿ ਰੋਮ ਵਾਜ਼ ਨਾਟ ਬਿਲਟ ਇਨ ਏ ਡੇ, ਲੇਕਿਨ ਉਹੀ ਆਟੋਮਨ ਐम्पायर ਜਿਹੜਾ ਜਿਸ ਨੂੰ ਤੁਰਕਾਂ ਦੀ ਲੀਡਰਸ਼ਿਪ ਸੀ, ਖਲੀਫਾ ਵੀ ਸੀ, ਉਹਨੂੰ ਰੋਮਨ ਐम्पायर ਨੇ ਵੀ ਅਲਟੀਮੇਟਲੀ ਉਹਦੀ ਅਧੀਨਗੀ ਕਬੂਲੀ। 1818 ਚ ਬੈਰਨ ਕੈਰਲ ਨੇ ਪਹਿਲੀ ਵਾਰ ਬਾਈਸਿਕਲ ਜਿਹੜੀ ਹੈ ਉਸ ਦਾ ਪੇਟੈਂਟ ਲਿਆ। 1867 ਚ ਪਹਿਲੀ ਸ਼ਿਪ ਸੁਏਜ਼ ਕੈਨਾਲ 'ਚੋਂ ਗੁਜ਼ਰੀ, ਉਦੋਂ ਹੀ ਕੰਪਲੀਟ ਹੋਈ ਸੀ ਸੁਏਜ਼ ਕੈਨਾਲ। 1878 ਚ ਪਹਿਲੀ ਫੋਨ ਐਕਸਚੇਂਜ ਸੈਨ ਫਰਾਂਸਿਸਕੋ ਔਰ ਲਾਸ ਏਂਜਲਸ ਦੇ ਵਿਚਕਾਰ ਜਿਹੜੀ ਹੈ ਪਹਿਲੀ ਫੋਨ ਐਕਸਚੇਂਜ ਬਣੀ, ਔਰ ਜਿਹੜੀ ਹੈ 18 ਫੋਨ ਜਿਹੜੇ ਸੈਨ ਫਰਾਂਸਿਸਕੋ ਦੀ ਐਕਸਚੇਂਜ ਦੇ ਵਿੱਚ ਲੱਗੇ। 1906 ਚ ਵਾਈਟ ਹਾਊਸ 'ਚ ਪਹਿਲੀ ਮੈਰਿਜ ਕਿਸੇ ਪ੍ਰੈਜ਼ੀਡੈਂਟ ਦੀ ਡਾਟਰ ਦੀ ਹੋਈ, ਪ੍ਰੈਜ਼ੀਡੈਂਟ ਰੂਜ਼ਵੈਲਟ, ਇਹ ਡਿਫਰੈਂਟ ਰੂਜ਼ਵੈਲਟ ਸੀ, 30 ਚ ਹੋਰ ਸੀ, ਉਹਨਾਂ ਦੀ ਡਾਟਰ ਐਲਿਸ ਦੀ ਮੈਰਿਜ ਵਾਈਟ ਹਾਊਸ 'ਚ ਹੋਈ। 1913 ਚ ਪਹਿਲੀ ਵਾਰ ਫਸਟ ਮਿਨੀਮਮ ਵੇਜ ਲਾਅ ਵੀ ਇੰਨੀ ਘੱਟੋ ਘੱਟ ਤਨਖਾਹ ਚਾਹੀਦੀ ਹੈ, ਇਹ ਓਰੀਗਨ ਨੇ ਪਾਸ ਕੀਤਾ। 1933 ਚ ਨਿਊਜ਼ ਵੀਕ ਨਾਂ ਦਾ ਜਿਹੜਾ ਵੀਕਲੀ ਹੈ ਉਹਦਾ ਪਹਿਲਾ ਐਡੀਸ਼ਨ ਛਪਿਆ। 1947 ਚ ਵੌਇਸ ਆਫ ਅਮੈਰੀਕਾ ਨੇ USSR ਦੇ ਵਿੱਚ ਬ੍ਰੌਡਕਾਸਟ ਸ਼ੁਰੂ ਕੀਤਾ। 1949 ਚ ਚੇਮ ਵਿਟਸਮੈਨ ਪਹਿਲੀ ਵਾਰ ਇਜ਼ਰਾਈਲ ਦਾ ਪ੍ਰੈਜ਼ੀਡੈਂਟ ਚੁਣਿਆ ਗਿਆ। 1957 ਚ ਸੁਏਜ਼ ਕੈਨਾਲ ਜਿਹੜੀ ਕਿ ਕਰਨਲ ਨਾਸਰ ਨੇ ਬੰਦ ਕਰ ਦਿੱਤੀ ਸੀ, ਉਹਦਾ ਔਰ ਕੰਟਰੋਲ ਲਿਆ ਫੁੱਲੀ, ਉਹ ਦੁਬਾਰਾ ਖੁੱਲੀ। 1959 ਚ ਪਹਿਲੀ ਵੈਦਰ ਸੈਟੇਲਾਈਟ ਲਾਂਚਡ ਹੋਈ ਕਿ ਜਿਹਦੇ ਨਾਲ ਹੁਣ ਪਤਾ ਲੱਗਦਾ ਹੈ ਵੈਦਰ ਕੀ ਹੈ, ਪਹਿਲਾਂ ਹੀ ਪਤਾ ਲੱਗ ਜਾਂਦਾ ਕਦੋਂ ਬਰਫ਼ ਪੈਣੀ। 1969 ਦੇ ਵਿੱਚ ਗੋਲਡਾ ਮਾਇਰ ਪਹਿਲੀ ਇਜ਼ਰਾਈਲ ਦੀ ਜਿਹੜੀ ਹੈ ਵੂਮਨ ਔਰ ਫੀਮੇਲ ਪ੍ਰਾਈਮ ਮਿਨਿਸਟਰ ਬਣੀ। 1972 ਚ ਅਮਰੀਕਾ ਦੇ ਪ੍ਰੈਜ਼ੀਡੈਂਟ ਨਿਕਸਨ ਨੇ ਚੀਨ ਦੀ ਯਾਤਰਾ ਕੀਤੀ। ਇਹ ਲੰਬੇ ਵਕਤ ਬਾਅਦ, ਲਗਭਗ 25 ਸਾਲ ਬਾਅਦ ਪਾਕਿਸਤਾਨ ਦੀ ਮਦਦ ਨਾਲ ਹੀ ਇਹ ਬ੍ਰੇਕ ਥਰੂ ਹੋਇਆ। 1979 ਚ ਚੀਨ ਨੇ ਵੀਅਤਨਾਮ ਦੇ ਉੱਤੇ ਹੱਲਾ ਬੋਲਿਆ। 1979 ਚ ਫੈਡਰਲ ਜੱਜ ਨੇ ਤੰਬਾਕੂ ਕੰਪਨੀਆਂ ਦੇ ਖਿਲਾਫ ਫੈਸਲਾ ਦਿੱਤਾ ਕਿ ਇਹਨਾਂ ਨੂੰ ਪਤਾ ਸੀ ਕਿ ਨਿਕੋਟੀਨ ਕਿੰਨਾ ਨੁਕਸਾਨ ਕਰਦੀ ਹੈ, ਪਰ ਇਹਨਾਂ ਨੇ ਇਨਫੋਰਮੇਸ਼ਨ ਕਸਟਮਰਸ ਤੋਂ ਲੁਕਾ ਕੇ ਰੱਖੀ, ਕੰਜ਼ਿਊਮਰਸ ਤੋਂ। ਔਰ 2008 ਚ ਕੋਸੋਵੋ ਨੇ ਸਰਬੀਆ ਤੋਂ ਆਜ਼ਾਦੀ ਦਾ ਐਲਾਨ ਕੀਤਾ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਡਾ ਅੱਜ ਦਾ ਕੁਐਸਚਨ ਹੈ, ਚੀਨ ਨੇ ਪਾਕਿਸਤਾਨ ਵਿੱਚ ਦੁਨੀਆ ਵਿਚਲੀ ਆਪਣੀ ਸਭ ਤੋਂ ਵੱਡੀ ਅੰਬੈਸੀ ਖੋਲ੍ਹਣ ਦਾ ਐਲਾਨ ਵੀ ਕੀਤਾ ਹੈ। ਜੀ ਡਾਕਟਰ ਸਾਹਿਬ, ਐਸਾ ਕਿਉਂ ਹੈ? ਦੇਖੋ, ਇਹ ਹੁਣ ਮੋਦੀ ਦਾ ਜਿਹੜਾ ਅਮਰੀਕਾ ਦੇ ਜਹਾਜ਼ 'ਤੇ ਚੜ੍ਹਨਾ ਔਰ ਖੁੱਲ੍ਹੇਆਮ ਚੀਨ ਦੇ ਖਿਲਾਫ ਭੁਗਤਣਾ, ਇਹਦਾ ਜਿਵੇਂ 100 ਵੇ ਜੀਆ ਆਪਣਾ ਕੀ ਹੈ ਕਿ ਬਈ ਹੁਣ ਜੋ ਤੁਸੀਂ ਕੀਤਾ ਉਹਨੂੰ ਸਹੋ, ਆਪਣਾ ਕੀਤੀ ਕਰਤੂਤ ਨੂੰ। ਹੁਣ ਚਾਈਨਾ ਨੇ ਇਹ ਦੇਖ ਲਿਆ ਕਿ ਵੀ ਇਹ ਤਾਂ ਖੁੱਲ੍ਹ ਕੇ ਅਮਰੀਕਾ ਦੇ ਖਾਤੇ ਚਲੇ ਗਏ। ਪਾਕਿਸਤਾਨ ਨੂੰ ਚੀਨ ਹਮੇਸ਼ਾ ਹੀ ਆਲ ਵੈਦਰ ਫਰੈਂਡ ਕਹਿੰਦਾ ਔਰ ਆਪਣੀ ਦੋਸਤੀ ਨੂੰ ਹਿਮਾਲਿਆ ਸੇ ਉੱਚੀ ਸਮੁੰਦਰੋਂ ਸੇ ਗਹਿਰੀ ਉਹ ਹਮੇਸ਼ਾ ਰਿਹਾ ਉਹਨਾਂ ਦਾ। ਸੋ ਹੁਣ ਉਹ ਮੋਰ ਟੂਵਰਡਸ ਪਾਕਿਸਤਾਨ ਝੁਕੇ ਨੇ। ਔਰ ਜਿਹੜਾ ਫੋਰਨ ਮਿਨਿਸਟਰ ਹੈ ਚਾਈਨਾ ਦਾ, ਉਹ 13 ਫਰਵਰੀ ਨੂੰ ਬੀਤੀ ਨੂੰ ਪਾਕਿਸਤਾਨ ਦੇ ਦੌਰੇ 'ਤੇ ਸੀ।
ਉੱਥੇ ਉਹਨਾਂ ਨੇ ਐਲਾਨ ਕੀਤਾ ਕਿ ਵੀ ਅਸੀਂ ਦੁਨੀਆ ਦੇ ਵਿੱਚ ਜਿਹੜੀਆਂ ਸਾਡੀਆਂ ਜਿੱਥੇ ਜਿੱਥੇ ਐਮਬੈਸੀਜ਼ ਨੇ ਸਭ ਤੋਂ ਵੱਡੀ ਐਮਬੈਸੀ ਪਾਕਿਸਤਾਨ 'ਚ ਬਣਾਵਾਂਗੇ। ਹਾਲਾਂ ਜਿਹੜੀ ਨਵੀਂ ਦਿੱਲੀ 'ਚ ਚੀਨ ਦੀ ਐਮਬੈਸੀ ਹੈ ਉਹਦੇ 'ਚ 300 ਬੰਦਾ ਕੰਮ ਕਰਦਾ ਜੀ। ਉਹਨਾਂ ਦੀਆਂ ਨਿਊਯਾਰਕ ਵਾਸ਼ਿੰਗਟਨ 'ਚ ਵੀ ਵੱਡੀਆਂ ਨੇ, ਪਰ ਹੁਣ ਪਾਕਿਸਤਾਨ 'ਚ ਉਹਨਾਂ ਨੇ ਅਜੇ ਦੱਸਿਆ ਨਹੀਂ ਵੀ ਕਿੰਨੇ ਹੋਣਗੇ। ਬਟ ਦੀ ਲਾਰਜੈਸਟ ਦਾ ਮਤਲਬ ਇਹ ਹੈ ਕਿ ਚੀਨ ਨੇ ਮੈਸੇਜ ਦੇ ਦਿੱਤਾ ਹੈ ਕਿ ਹੁਣ ਪਾਕਿਸਤਾਨ ਦੀ ਪ੍ਰੋਟੈਕਸ਼ਨ ਔਰ ਪਾਕਿਸਤਾਨ ਦੇ ਇੰਟਰਸਟ ਵਾਚ ਕਰਨਾ ਇਹ ਸਾਡੀ ਪ੍ਰਾਇੋਰਟੀ ਹੈ। ਔਰ ਉਹਦੇ ਲਈ ਉਸ ਤੋਂ ਇਲਾਵਾ ਜਿਹੜੀ ਦੂਸਰੀ ਗੱਲ ਇਸ ਦੇ ਨਾਲ ਦੀ ਨਾਲ ਆਈ ਹੈ ਕਿ ਚਾਈਨਾ ਜਿਹੜਾ ਉਹਨਾਂ ਦਾ ਟ੍ਰੈਡੀਸ਼ਨਲ ਹਿਸਟੋਰੀਕਲ ਸਿਲਕ ਰੂਟ ਸੀ। ਚੀਨ ਦੇ ਵਿੱਚ ਕਈ ਸਦੀਆਂ ਪਹਿਲਾਂ ਤੋਂ ਹੀ ਰੇਸ਼ਮ ਦੇ ਕੀੜੇ ਪਾਲਣਾ ਜਿਹੜੇ ਨੇ ਔਰ ਰੇਸ਼ਮ ਦਾ ਉਹ ਬਣਾਉਣਾ ਔਰ ਉਹਨੂੰ ਟ੍ਰੇਡ ਕਰਨਾ ਇਹ ਰਿਹਾ। ਕਦੇ ਇਹ ਈਵਨ ਲੱਦਾਖ ਅੰਮ੍ਰਿਤਸਰ ਰਾਊਟ ਵੀ ਰਿਹਾ ਸਿੱਖ ਰਾਜ ਦੇ ਵੇਲੇ। ਔਰ ਇਸ ਸਿਲਕ ਰਾਊਟ ਦੇ ਵਿੱਚ ਕਈ ਮੁਲਕ ਜਿਹੜਾ ਮੇਨ ਸਿਲਕ ਰਾਊਟ ਪਾਕਿਸਤਾਨ, ਅਫਗਾਨਿਸਤਾਨ ਇਹ ਕਈ ਪਾਸਿਓਂ ਹੀ ਗੁਜ਼ਰਦਾ, ਇੰਡੀਆ ਦੇ ਵੀ ਉੱਪਰਲੇ ਨਾਰਥ ਈਸਟ ਵਾਲੇ। ਔਰ ਚਾਈਨਾ ਨੇ ਐਲਾਨ ਕੀਤਾ ਹੈ ਔਰ ਉਹਨਾਂ ਨੇ ਇਸ ਦੇ ਲਈ $40 ਬਿਲੀਅਨ ਰੱਖੇ ਨੇ ਕਿ ਅਸੀਂ ਸਿਲਕ ਰੋਡ ਜਿਹੜੀ ਟ੍ਰੈਡੀਸ਼ਨਲ ਸੀ ਉਹਨੂੰ ਦੁਬਾਰਾ ਡਿਵੈਲਪ ਕਰਾਂਗੇ ਤਾਂ ਕਿ ਉਸ ਲਾਈਨ ਦੇ ਉੱਤੇ ਸਾਡਾ ਜਿਹੜਾ ਵਪਾਰ ਐਡਵਾਂਸ ਕਰੇ। ਔਰ ਇਹ ਜਿਹੜਾ ਫੰਡ ਉਹਨਾਂ ਨੇ $40 ਬਿਲੀਅਨ ਦਾ ਕੱਢਿਆ ਹੈ ਇਹ ਇਹਨਾਂ ਦਾ $4 ਟ੍ਰਿਲੀਅਨ ਦਾ ਜਿਹੜਾ ਰਿਜ਼ਰਵ ਹੈ ਉਹਦੇ 'ਚ ਉਹਨਾਂ ਨੇ ਕੱਢਿਆ। ਤੇ ਫੰਡਿੰਗ ਜਿਹੜੀ ਹੈ ਚਾਈਨੀਜ਼ ਫੋਰਨ ਐਕਸਚੇਂਜ ਰਿਜ਼ਰਵ, ਚਾਈਨਾ ਇਨਵੈਸਟਮੈਂਟ ਕਾਰਪੋਰੇਸ਼ਨ, ਐਕਸਪੋਰਟ ਇੰਪੋਰਟ ਬੈਂਕ ਆਫ ਚਾਈਨਾ, ਚਾਈਨਾ ਡਿਵੈਲਪਮੈਂਟ ਬੈਂਕ। ਹੁਣ ਜੇ ਤੁਸੀਂ ਇਹਨਾਂ ਦੋਨਾਂ ਖਬਰਾਂ ਨੂੰ ਮਿਲਾ ਕੇ ਦੇਖਦੇ ਹੋ ਕਿ $40 ਬਿਲੀਅਨ ਦੀ ਸਿਲਕ ਰੋਡ ਔਰ ਸਭ ਤੋਂ ਵੱਡੀ ਦੁਨੀਆ ਦੇ ਵਿੱਚ ਜਿਹੜੀ ਚਾਈਨਾ ਦੀ ਐਮਬੈਸੀ ਪਾਕਿਸਤਾਨ 'ਚ ਹੋਏਗੀ ਕਿਉਂਕਿ ਸਿਲਕ ਰਾਊਟ 'ਚ ਵੀ ਮੇਨ ਪਾਕਿਸਤਾਨ ਦਾ ਹੀ ਹਿੱਸਾ ਇੱਧਰ ਕਵਰ ਹੁੰਦਾ ਹੈ। ਸੋ ਇਹ ਤੋਂ ਅੰਦਾਜ਼ਾ ਲਾ ਲਓ ਕਿ ਇਹ ਜਿਹੜਾ ਮੋਦੀ ਨੇ ਆਪਣਾ ਨਾਨ ਅਲਾਈਨਮੈਂਟ ਤੋੜ ਕੇ ਅਮਰੀਕਾ ਦਾ ਜਿਹੜਾ ਹੈ ਉਹ ਮੁੰਡੂ ਬਣਨਾ ਜਿਹੜਾ ਕਬੂਲ ਕੀਤਾ ਉਹਦੇ ਕੀ ਕਨਸੀਕੁਐਂਸਸ ਨੇ। ਜੀ ਡਾਕਟਰ ਸਾਹਿਬ, ਪ੍ਰੋਗਰਾਮ ਦੇ ਅੰਤ ਵਿੱਚ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਗੁਰੂ ਅਰਜਨ ਸਾਹਿਬ ਦੇ 2 ਸ਼ਲੋਕ ਚੁਣੇ ਨੇ ਜੀ। ਪਹਿਲਾ ਸ਼ਲੋਕ ਹੈ, ਨਾਮ ਧਿਆਇਨ ਸਾਜਨਾ ਜਨਮ ਪਦਾਰਥ ਜੀਤ, ਨਾਨਕ ਧਰਮ ਐਸੇ ਚਵੈ ਕੀਤੋ ਭਵਨ ਪੁਨੀਤ। ਦੂਸਰਾ ਸ਼ਲੋਕ ਹੈ, ਖੁਬੜੀ ਕੁਥਾएं ਮਿੱਠੀ ਗਲਣ ਕੁਮੰਤਰੀਆ, ਨਾਨਕ ਸਈ ਉਭਰੇ ਜਿਨਾ ਭਾਗ ਮਥਾਹੇ। ਜੀ। ਹੁਣ ਪਹਿਲਾ ਸਪਸ਼ਟ ਹੈ, ਨਾਮ ਧਿਆਇਨ ਸਾਜਨਾ ਜਨਮ ਪਦਾਰਥ ਜੀਤ। हे ਮੇਰੇ ਸੱਜਣ, हे ਮੇਰੇ ਪਿਆਰੇ, हे ਮੇਰੇ ਦੋਸਤ, हे ਮੇਰੇ ਮੀਤ, हे ਮੇਰੇ ਹਮਰਾਜ਼, ਨਾਮ ਧਿਆ, ਰੱਬ ਨੂੰ ਯਾਦ ਕਰ, ਜਨਮ ਪਦਾਰਥ ਜੀਤ। ਰੱਬ ਦੇ ਨਾਲ ਜੁੜਨਾ, ਰੱਬ ਦੇ ਨਾਮ ਨੂੰ ਧਿਆਣਾ, ਅਰਾਧਨਾ ਇਹੀ ਜੀਵਨ ਦਾ ਅਸਲ ਪ੍ਰਯੋਜਨ ਹੈ। ਤੇ ਜੀਵਨ ਨੂੰ ਜਿੱਤਣਾ, ਨਾਮ ਦੇ ਨਾਲ ਜੁੜ ਕੇ ਆਪਣਾ ਜੀਵਨ ਸਫਲ ਕਰਨਾ ਹੀ ਜਿਹੜਾ ਉਹ ਜੱਗ ਨੂੰ ਲੁੱਟਣਾ ਜਾਂ ਜੱਗ ਨੂੰ ਜਿੱਤਣਾ। ਜੀ। ਨਾਨਕ ਧਰਮ ਐਸੇ ਚਵੇ ਕਿ ਜੇ ਅਸੀਂ ਧਰਮ ਦੇ ਰਸਤੇ ਤੇ ਰਾਈਟੀਅਸਨੈਸ ਦੇ ਰਸਤੇ ਤੇ ਤੁਰ ਪੈਂਦੇ ਹਾਂ ਤੇ ਫਿਰ ਕੀਤੋ ਭਵਨ ਪੁਨੀਤ, ਫਿਰ ਸਾਡਾ ਇਹ ਸਾਰਾ ਹੀ ਸੰਸਾਰ ਜਿਹੜਾ ਇਹ ਇੱਕ ਪਵਿੱਤਰ ਘਰ ਬਣ ਜਾਂਦਾ ਜੀ। ਇਸ ਹੋਲ ਵਰਲਡ ਜਿਹੜਾ ਉਹ ਇੱਕ ਪਾਇਸ ਬਣ ਜਾਂਦਾ ਹੈ। ਭਵਨ ਜਿਹੜਾ ਸੰਸਾਰ ਦੀ ਸੈਂਸ 'ਚ ਹੈ, ਭਵਨ ਸਾਡੇ ਵਜੂਦ ਦੀ ਸੈਂਸ 'ਚ ਵੀ ਹੈ ਕਿ ਜੇ ਰੱਬ ਦਾ ਨਾਂ ਸਾਡੇ ਅੰਦਰ ਵਸਦਾ ਹੈ ਸਾਡੀ ਦੇਹ ਵੀ ਪਵਿੱਤਰ ਔਰ ਸਾਰਾ ਭਵਨ ਸਾਰਾ ਸੰਸਾਰ ਵੀ। ਔਰ ਇਹੀ ਨਾਨਕ ਧਰਮ ਐਸੇ ਚਵੇ, ਇਹ ਸੱਚ ਦੇ ਰਸਤੇ ਤੇ ਧਰਮ ਦੇ ਰਸਤੇ ਤੇ ਚੱਲਣ ਦਾ ਇਹ ਜਿਹੜਾ ਇਹ ਅੰਜਾਮ ਹੁੰਦਾ ਹੈ ਕਿ ਕੁੱਲ ਆਲਮ ਹੀ ਜਿਹੜਾ ਉਹ ਪਵਿੱਤਰ ਹੋ ਜਾਂਦਾ ਹੈ ਜਿਹਨੇ ਜਨਮ ਪਦਾਰਥ ਜੀਤ ਜਿਹਨੇ ਜਿੱਤੇ ਜੀ। ਤੇ ਖੁਬੜੀ ਕੁਥਾएं ਮਿੱਠੀ ਗਲਣ ਕੁਮੰਤਰੀ ਹੈ। ਕੁਥਾएं ਈਵਲ ਥਾਂ, ਬੁਰੀ ਥਾਂ। ਜੇ ਮਨ ਈਵਲ ਪਲੇਸ ਦੇ ਨਾਲ ਬੁਰੀ ਥਾਂ ਦੇ ਉੱਤੇ ਸਟਕ ਹੋਏ ਤੇ ਫਿਰ ਕੀ ਹੁੰਦਾ, ਮਿੱਠੀ ਗਲਣ ਕੁਮੰਤਰੀ ਹੈ। ਉਹ ਉਦੋਂ ਹੀ ਅਸੀਂ ਬੁਰੇ ਪਾਸੇ ਲੱਗਦੇ ਹਾਂ ਜਦੋਂ ਕਿਸੇ ਦੀ ਮਾੜੀ ਰਾਏ, ਮਿੱਠੀਆਂ ਗੱਲਾਂ ਸਾਨੂੰ ਉਸ ਪਾਸੇ ਖਿੱਚ ਕੇ ਲੈ ਜਾਂਦੀਆਂ ਨੇ। ਮੰਤਰਨਾ ਹੁੰਦਾ ਸਲਾਹ, ਇਸ ਲਈ ਮੰਤਰੀ ਸ਼ਬਦ ਵੀ ਇੱਥੋਂ ਹੀ ਆਇਆ। ਤੇ ਕੁਮੰਤਰ ਹੈ ਇਲ ਐਡਵਾਈਸ, ਕਿ ਜਦੋਂ ਕਿਸੇ ਦੀ ਮਾੜੀ ਸਲਾਹ, ਮਾੜੀ ਸੋਹਬਤ, ਮਾੜੀ ਸੰਗਤ, ਐਵੇਂ ਨਹੀਂ ਅਸੀਂ ਅਰਦਾਸ 'ਚ ਮੰਗਦੇ ਕਿ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤ ਆਵੇ। ਹੁਣ ਇਹ ਮੰਗਣ ਦਾ ਕੀ ਹੈ
ਕਿ ਤੁਸੀਂ 29 ਦਿਨ ਚੰਗੀ ਸੰਗਤ 'ਚ ਰਹੋ, ਇੱਕ ਦਿਨ ਕੋਈ ਸੰਗਤ ਮਿਲ ਜਾਏ, ਕੋਈ ਨੈਗੇਟਿਵ ਆ ਜਾਏ, ਉਹ ਤੁਹਾਡੇ 'ਚ ਐਸਾ ਕੋਈ ਸ਼ੱਕ ਪਾ ਕੇ ਚਲਾ ਜਾਏਗਾ, ਤੁਸੀਂ ਥੱਲੇ ਆ ਕੇ ਡਿੱਗ ਜਾਓਗੇ। ਸੋ ਗੁਰੂ ਸਾਹਿਬ ਫਰਮਾਉਂਦੇ ਨੇ, ਖੁੱਬੜੀ ਕੁਥਾਏਂ ਮਿੱਠੀ ਗਲਣ ਕੁਮੰਤਰੀਆ, ਨਾਨਕ ਸੇਈ ਉਭਰੇ ਜਿਨ੍ਹਾਂ ਭਾਗ ਮਥਾਏ। ਕਿ ਜਿਨ੍ਹਾਂ ਦੇ ਮਸਤਕ ਦੇ ਉੱਤੇ ਲਿਖਿਆ ਹੋਇਆ ਹੈ, ਜਿਨ੍ਹਾਂ ਦੇ ਭਾਗ ਲਿਖੇ ਹੋਏ ਨੇ, ਜਿਹੜੇ ਰੱਬ ਦੇ ਵਰਸਾਏ ਹੋਏ ਨੇ, ਜਿਹੜੇ ਰੱਬ ਦੇ ਦਾਗੇ ਹੋਏ ਨੇ, ਨਾਨਕ ਸਹੀ ਉਭਰੇ, ਉਹ ਜਿਹੜੇ ਨੇ ਇਸ ਕਿਸਮ ਦੀ ਕੁਮੰਤਰਣਾ ਤੋਂ, ਇਸ ਕਿਸਮ ਦੇ ਇਲ ਇਫੈਕਟ ਤੋਂ, ਮਾੜੇ ਸਾਥ ਤੋਂ ਬਚ ਕੇ ਉੱਭਰ ਜਾਂਦੇ ਨੇ, ਉਹਨਾਂ ਤੋਂ ਉੱਪਰ ਉੱਠ ਜਾਂਦੇ ਨੇ। ਸੋ ਇਹੀ ਅੱਜ ਦਾ ਵਿਚਾਰ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਹੈ। ਵਿਊਅਰਸ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਤੇ ਰਾਏ ਸਾਨੂੰ ਭੇਜੀ ਤੇ ਇਸ ਤਰ੍ਹਾਂ ਭੇਜਦੇ ਰਹਿਣਾ ਸਾਡੇ ਇਸ ਪਤੇ ਤੇ sos@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦਿਓ ਤੇ ਬੁਲਾ ਦਿਓ ਫਤਿਹ। ਵਾਹਿਗੁਰੂ ਜੀ।